अस्सलाम वालेकुम नाजरीन, मैं वह सरदार कमाल तो तुसी वेख रहे हो सरदार कमाल ऑफिशियल चैनल। फैसलाबाद फन दे फुल कलियां खिलते रहते हैं। अज तुहाडी असी एक ऐसे फुल नाल गल करवावांगे, बड़ा खूबसूरत हीरो लेकिन कर कॉमेडी रहा है। असी पूछांगे भी तू यार हीरो होके ते इस पासे क्यों गया है, बाकी वो गल दसणगे। आओ तुहाडी मुलाकात कराने जनाब फलक शेर साहब ने। अस्सलाम वालेकुम फलक शेर साहब। जी वालेकुम सलाम। फलक शेर यार, मैं जो तेन वेखना तो मैनू कचीचियाँ आंदियां ने, गुस्सा आता है कि यार माशाल्लाह तू खूबसूरत है, हीरो टाइप मुंडा है, तो तू कॉमेडी करना है। तो कभी तेनू शीशे सामने खलोता होवे तो एहसास इस गल का नहीं होया कि यार मैं कॉमेडी नहीं करनी चाहिए, मैनू हीरो होना चाहिए कि मेरे ते गाने पिक्चर ऐसे हो रहे हो, हीरो मैं अपनी मुहब्बत दी कसमां पा के यकीन दवा रहा होवां है। ਇਹ ਤੁਹਾਡੇ ਵੱਲ ਵੇਖ ਕੇ ਸਾਰਾ ਕੁਝ ਹੋਇਆ ਹੈ। ਤੁਸੀਂ ਵੀ ਮਾਸ਼ਾਅੱਲਾ ਹੀਰੋ ਲੁੱਕ ਰੱਖਦੇ ਹੋ। ਜੇ ਤੁਸੀਂ ਇਹ ਕੁਝ ਨਹੀਂ ਸੋਚਿਆ ਤੇ ਤੁਸੀਂ ਮਤਲਬ ਐਜ਼ ਏ ਕਾਮੇਡੀਅਨ ਸ਼ੋਬੇ 'ਚ ਆ ਗਏ ਹੋ, ਤਾਂ ਮੈਂ ਵੀ ਸੋਚਿਆ ਕਿ ਕਾਮੇਡੀ ਯਾਨੀ ਖੂਬਸੂਰਤ ਬੰਦਾ ਵੀ ਕਾਮੇਡੀ ਕਰ ਸਕਦਾ ਹੈ। नहीं भाई गौड़, मैं तो सच्ची गल है कि कॉमेडी ही करना चाहना सा, ठीक है ना। वक्त के नाल नाल मेरा चेहरा ही बदलता रहा, कभी कुछ बन गया कभी कुछ बन गया। कभी मैं सोचा भी नहीं सी कि मैं हीरो होवांगा या मैं हीरो बन जावांगा या नाले किन्ना कस हीरो आ गए, क्योंकि जो असी हीरो बनना से उदों फिल्म लाइन बदल जा रही सी डाउनफॉल वाल। तो तुम तो माशाल्लाह जवान हो, तो तुम कभी नहीं सोचा कि यार मैं फिल्म वाल जावां या टैलीविजन वाल जावां। ਅਸਲ 'ਚ ਚਿਹਰੇ ਤੇ ਚਲੋ ਅੱਲਾ ਦੀ ਜ਼ਾਤ ਨੇ ਬਣਾਏ। ਜਦੋਂ ਬੰਦਾ ਆਪਣੀ ਤਬੀਅਤ ਦਾ ਮੁਆਜ਼ਨਾ ਕਰਦਾ ਨਾ, ਫਿਰ ਉਹਦੇ ਵਿੱਚ ਸੋਚਦਾ ਵਾ ਕਿ ਮੈਂ ਕੀ ਬਣਨਾ ਚਾਹ ਰਿਹਾ। ਮੈਂ ਸ਼ੁਰੂ ਤੋਂ ਮਤਲਬ ਕਿ ਮਹਿਫਲਾਂ ਐਸੀਆਂ ਜਿਹਦੇ ਵਿੱਚ ਮਜ਼ੇ ਜੋਕ ਵਗੈਰਾ ਬਹੁਤ ਸਾਰੇ ਹੋਣੇ, ਉਹ ਇਹੋ ਜਿਹੀਆਂ ਸੁਸਾਇਟੀਆਂ ਦੇ ਵਿੱਚ ਬੈਠ ਕੇ ਨਾ ਤਬੀਅਤ ਹੀ ਕੁਛ ਇਸ ਕਿਸਮ ਦੀ ਬਣ ਗਈ ਤੇ ਅੱਗੇ ਲੱਗੇ ਹੋਏ ਆ ਜੀ। नहीं, मैं मेरे कहने का मतलब है कि कॉमेडी करके तुम मुतमिन हो। ਮੁਤਮੀਨ ਜਿਹੜਾ ਵਾ ਉਹ ਬੰਦਾ ਆਪਣੇ ਜ਼ਮੀਰ ਤੋਂ ਹੁੰਦਾ ਵਾ। ਮੈਂ ਆਪਣੇ ਆਪ 'ਚ ਬਹੁਤ ਇੰਜੋਏ ਕਰ ਰਿਹਾ ਸਰ, ਬਹੁਤ ਮਜ਼ਾ ਲੈ ਰਿਹਾ ਲਾਈਫ। तुम नहीं कोशिश करनी कि तुम कोई सीरियल करो, कोई फिल्म जाओ या कोई इस तो अगे बेहतर काम करो? ਨਹੀਂ ਕੋਸ਼ਿਸ਼ ਕਰਾਂਗੇ ਇਨਸ਼ਾਅੱਲਾ ਤਾਲਾ, ਲੇਕਿਨ ਜਿਹੜਾ ਹੌਬੀ ਦੇ ਵਿੱਚ ਸ਼ਾਮਲ ਆ ਨਾ, ਉਹ ਬਸ ਸਟੇਜ ਦੀ ਹੱਦ ਤੱਕ। फैसलाबाद किस इलाके में पता लगे? ਫੈਸਲਾਬਾਦ ਲਾਈਆਬਾਦ ਬੜਾ ਮਸ਼ਹੂਰ ਆ ਜੀ। अलाइयाबाद। ਹਾਂਜੀ, ਇਹਦੇ ਆਪੋਜ਼ਿਟ ਅਮੀਨ ਪਾਰਕ। अच्छा जी। ਅਮੀਨ ਪਾਰਕ ਦੀ 4 ਨੰਬਰ ਗਲੀ ਤੋਂ ਰਹਿਸ਼ ਹੈ ਸਟੈਂਡਰ ਰੋਡ ਤੇ ਜੀ। ਜੀ ਸਤਿਆਨ। ਯਾਨੀ ਮੇਰੇ ਤੁਸੀਂ ਮਹੱਲੇਦਾਰ ਹੀ ਹੋਏ ਤਕਰੀਬਨ। ਠੀਕ ਹੈ ਜੀ। ਅੱਛਾ ਜੀ। ਤੇ ਮਾਸ਼ਾਅੱਲਾ ਕਦੋਂ ਇਹ ਕੰਮ ਸ਼ੁਰੂ ਕੀਤਾ ਤੁਸੀਂ, ਕਿੰਨਾ ਅਰਸਾ ਹੋ ਗਿਆ? 98 ਤੋਂ ਮੈਂ ਇਸ ਫੀਲਡ 'ਚ ਆਇਆ। ਅੱਛਾ, 98 ਤੋਂ। ਹਾਂਜੀ, 8ਵੀਂ ਕਲਾਸ 'ਚ ਮੈਂ ਪੜ੍ਹਦਾ ਸੀ। ਤਕਰੀਬਨ ਇਸ ਤੋਂ ਪਹਿਲੇ ਸਕੂਲ ਦੇ ਵਿੱਚ 14 ਅਗਸਤ ਦੇ ਹਵਾਲੇ ਨਾਲ ਸ਼ੋਅ ਹੁੰਦੇ ਸੀ। ਉਹ ਜਵੇਦ ਕੁਰੈਸ਼ੀ ਸਾਹਿਬ ਹੁੰਦੇ ਸਨ ਸਾਡੇ ਡਾਇਰੈਕਟਰ, ਲੇਕਿਨ ਉਹ 14 ਅਗਸਤ ਨਹੀਂ ਜਿਹੜੇ ਕਮਿਸ਼ਨਰ ਫੈਸਲਾਬਾਦ ਰਹੇ ਨੇ ਜੋਧ ਕੁਰੈਸ਼ੀ ਸਾਹਿਬ ਜਾਂ ਨਹੀਂ, ਜਵੇਦ ਕੁਰੈਸ਼ੀ ਸਾਹਿਬ ਮੇਰੇ ਕਲਾਸ ਫੈਲੋ ਵੀ ਸਨ। ਅੱਛਾ। ਤੇ ਸਕੂਲ ਦੇ ਵਿੱਚ ਉਹ ਮਤਲਬ ਕਿ ਡਰਾਮੇ ਵਗੈਰਾ ਆਰਗੇਨਾਈਜ਼ ਕਰਦੇ ਸਨ 14 ਅਗਸਤ ਦੇ ਹਵਾਲੇ। ਅੱਛਾ ਜੀ। ਉਹ ਪਲੇ ਦੇ ਵਿੱਚ ਹਿੱਸਾ ਲਈਦਾ ਸੀ। ਲੇਕਿਨ ਸਾਡੇ ਮੁਹੱਲੇ ਦੇ ਵਿੱਚ ਨਾ ਇੱਕ ਡਰਾਮਾ ਸ਼ੁਰੂ ਹੋਇਆ। ਇੱਕ ਡਰਾਮਾ ਕਮਰਸ਼ੀਅਲ ਆਰਟਿਸਟਾਂ ਦਾ ਸੀ, ਉਹਦਾ ਨਾਂ ਦੁੱਲਾ 70 ਸੀ। ਉਹ 'ਚ ਸ਼ਬੀਰ ਅਕਾਸ਼ ਸਾਹਿਬ ਸਨ, ਅਹਿਮਦ ਨਿਆਜ਼ੀ ਸਾਹਿਬ ਸਨ। ਇਸ ਤੋਂ ਬਾਅਦ ਉਹਦੇ ਡਾਇਰੈਕਟਰ ਸ਼ਾਹਦ ਕਮਾਲ ਸਾਹਿਬ ਸਨ, ਅਲਤਾਫ ਨਗੀਨਾ ਸਾਹਿਬ, ਬੜੀ ਅੱਛੀ ਕਾਸਟ ਸੀ ਉਹਨਾਂ। ਤੇ ਇਹਦੇ ਆਪੋਜ਼ਿਟ ਸਾਡਾ ਡਰਾਮਾ ਲੱਗਾ ਸੀ, ਉਹਦਾ ਨਾਂ ਸੀ ਦਹਿਸ਼ਤਗਰਦ। ਅੱਛਾ ਜੀ। ਹਾਂਜੀ, ਇਹ ਮੁਹੱਲੇ 'ਚ ਹੋਇਆ? ਹਾਂਜੀ ਹਾਂਜੀ। ਉਹਦੇ ਐਸਨ ਸ਼ਾਹ ਸਾਹਿਬ ਡਾਇਰੈਕਟਰ ਸਨ ਤੇ ਮੇਰੇ ਕਜ਼ਨ ਸਨ ਤਾਰਕ ਭਾਈ, ਉਹ ਉਹਦੇ ਪ੍ਰੋਡਿਊਸਰ ਸਨ। ਫਾਈਨੈਂਸ਼ੀਅਲੀ ਹੈਲਪ ਉਹਨਾਂ ਨੇ ਕੀਤੀ ਸੀ। ਸਾਰੇ ਇਕੱਠੇ ਹੋ ਕੇ ਉਹ ਡਰਾਮਾ ਬੜਾ ਅੱਛਾ ਗਿਆ ਸੀ। ਉੱਥੋਂ ਫਿਰ ਜ਼ਰਾ ਰੁਝਾਨ ਵੱਧ ਗਿਆ ਇਸ ਸ਼ੋਬੇ ਵੱਲ। ਠੀਕ ਹੋ ਗਿਆ, ਇੱਧਰ ਆ ਗਏ ਜੀ ਜੀ। ਹੁਣ ਤਾਂ ਤੁਸੀਂ ਮਾਸ਼ਾਅੱਲਾ ਕਮਰਸ਼ੀਅਲ ਐਕਟਰ ਹੋ, ਤੁਸੀਂ ਫੈਸਲਾਬਾਦ ਦੇ ਹਰ ਡਰਾਮੇ ਦੀ ਡਿਮਾਂਡ ਹੋ, ਜ਼ਰੂਰਤ ਹੋ, ਔਰ ਤੁਸੀਂ ਸਿੰਘ ਫਸਾਇਆ ਹੁੰਦਾ ਹੈ ਹਰ ਤਰੀਕੇ ਨਾਲ ਹੀ ਲੱਗੇ ਹੁੰਦੇ, ਜੁੜੇ ਹੁੰਦੇ ਹੋ। ਤੁਸੀਂ ਨਹੀਂ ਵੇਖ ਰਹੇ ਹੁੰਦੇ ਕਿ ਵੀ ਅੱਗੇ ਕੋਈ ਤਲਵਾਰ ਲੈ ਕੇ ਖਲੋਤਾ, ਤੁਸੀਂ ਸਿਰ ਅੱਗੇ ਕਰ ਦਿੰਦੇ ਹੋ। ਠੀਕ ਹੈ ਜੀ। ਤੇ ਮੈਂ ਮਤਲਬ ਮੇਰੀ ਖੁਆਇਸ਼ ਹੈ ਕਿ ਤੁਸੀਂ ਟੈਲੀਵਿਜ਼ਨ 'ਤੇ ਮੈਨੂੰ ਨਜ਼ਰ ਆਓ ਜਾਂ ਕਿਸੇ ਫਿਲਮ 'ਚ ਨਜ਼ਰ ਆਓ, ਜਿਵੇਂ ਦੀ ਮਾਸ਼ਾਅੱਲਾ ਤੁਸੀਂ ਖੂਬਸੂਰਤ ਹੋ, ਜਵਾਨ ਹੋ, ਡਾਂਸ ਵੀ ਮੇਰੇ ਖਿਆਲ ਤੁਹਾਨੂੰ ਆਉਂਦਾ ਸਿੱਖਿਆ ਹੋਏਗਾ ਥੋੜ੍ਹਾ ਬਹੁਤਾ। ਠੀਕ ਹੈ ਜੀ। ਤੇ ਸਾਰੀਆਂ ਚੀਜ਼ਾਂ ਤੁਹਾਡੇ 'ਚ ਮੌਜੂਦ ਨੇ ਜੀ ਜੀ। ਤੇ ਤੁਸੀਂ ਉਸ ਪਾਸੇ ਕਿਉਂ ਨਹੀਂ ਜਾ ਰਹੇ? ਫਿਰ ਤੁਹਾਡੇ ਭਰਾ ਨੇ ਅਲੀ ਸ਼ੇਰ ਸਾਹਿਬ, ਹਾਂਜੀ ਸਾਡੇ ਪਾਕਿਸਤਾਨ ਦੇ ਬੜੇ ਮਸ਼ਹੂਰ ਸਿੰਗਰ ਨੇ, ਤੇ ਉਹਨਾਂ ਨੇ ਕਦੀ ਨਹੀਂ ਤੁਹਾਨੂੰ ਕਿਹਾ ਕਿ ਯਾਰ ਚੱਲ ਮੈਂ ਮੇਰਾ ਗਾਣਾ ਤੇ ਉੱਤੇ ਮਾਡਲ ਤੂੰ ਹੋਏਗਾ? ਅਸਲ 'ਚ ਨਾ ਸਾਡੇ ਭਰਾਵਾਂ ਦੇ ਦਰਮਿਆਨ ਹਿਚਕਿਚਾਹਟ ਦਾ ਰਿਸ਼ਤਾ ਜਿਹੜਾ ਨਾ ਸ਼ੁਰੂ ਤੋਂ ਹੀ ਰਿਹਾ ਵਾ। ਮਿਸਾਲ ਮੈਂ ਕੋਈ ਮੂਵੀ ਦੇਖ ਰਿਹਾ ਜਾਂ ਟੀਵੀ ਡਰਾਮਾ ਦੇਖ ਰਿਹਾ ਨਾ, ਤੇ ਉਹਨਾਂ ਨੇ ਦਰਵਾਜ਼ੇ ਤੱਕ ਮੈਨੂੰ ਮੈਸੇਜ ਦੇਣਾ, ਅੰਦਰ ਨਹੀਂ ਆਉਣਾ, ਉੱਥੋਂ ਹੀ ਵਾਪਸ। ਇਹ ਅਦਬ ਦਾ ਰਿਸ਼ਤਾ ਰਿਹਾ ਜਾਂ ਵੈਸੇ? ਅਦਬ ਦਾ ਤੁਹਾਡੇ ਵੱਡੇ ਨੇ ਕਿ ਛੋਟੇ ਨੇ ਅਲੀ ਸ਼ੇਰ ਮੇਰੇ ਸਾਹਿਬ? ਤੋਂ ਛੋਟਾ ਵਾ ਜੀ ਉਹ। ਅੱਛਾ ਜੀ। ਤੇ ਅਸੀਂ 3 ਭਾਈ ਆ, ਸਾਡੇ ਤਿੰਨਾਂ ਭਰਾਵਾਂ ਦੇ ਦਰਮਿਆਨ ਇਹ ਸੈਟਅਪ ਰਿਹਾ ਜੀ। ਅਸੀਂ ਇੱਕ ਦੂਸਰੇ ਨਾਲ ਫਰੈਂਕਲੀ ਨਹੀਂ ਹੋਏ ਇੰਨਾ ਜ਼ਿਆਦਾ। ਅੱਛਾ ਜੀ। ਤੇ ਇਸ ਤਰ੍ਹਾਂ ਵਾ ਕਿ ਇੱਕ ਗੈਦਰਿੰਗ ਆ, ਮੇਰੇ ਅੱਛੇ ਦੋਸਤ ਨੇ, ਉਹ ਮੇਰੇ ਭਾਈ ਨੂੰ ਵੀ ਜਾਣਦੇ ਨੇ।
ਤੇ ਜੇ ਮੈਂ ਉਹਨਾਂ ਕੋਲ ਖਲੋਤਾ ਨਾ ਤੇ ਉਹਨਾਂ ਅਲੀ ਸ਼ੇਰ ਨੇ ਮੈਨੂੰ ਮੈਸੇਜ ਇਦਾਂ ਦੇਣਾ ਵਾ ਕਿ ਯਾਰ ਉਹ ਅੱਬੂ ਦੀ ਗੱਲ ਸੁਣ ਲੈਣਾ, ਇਹ ਕਹਿ ਕੇ ਦੂਰੋਂ ਹੀ ਆਪਣੇ ਆਪ ਨੂੰ ਇੰਨਾ ਬਿਜ਼ੀ ਦੱਸਣਾ ਹੈ ਕਿ ਜਿੱਦਾਂ ਮੈਂ ਕਿਤੇ ਜਾ ਰਿਹਾ ਤੇ ਮੇਰੇ ਕੋਲ ਟਾਈਮ ਨਹੀਂ ਹੈ। ਅੱਛਾ। ਤੇ ਬੇਸ਼ੱਕ ਉਹ ਬਿਜ਼ੀ ਨਹੀਂ ਹੈ, ਲੇਕਿਨ ਉਹਨੇ ਆਪਣਾ ਇਹ ਮਹਿਸੂਸ ਕਰਵਾਉਣਾ ਕਿ ਮੈਂ ਬਹੁਤ ਜ਼ਿਆਦਾ ਬਿਜ਼ੀ ਹਾਂ। ਤੇ ਇਸ ਤਰ੍ਹਾਂ ਹੀ ਮੇਰਾ ਵੀ ਉਹਦੇ ਨਾਲ ਇਦਾਂ ਰਿਹਾ ਵਾ, ਉਹ ਆਪਣੀ ਗੈਦਰਿੰਗ 'ਚ ਖਲੋਤਾ ਵਾ ਤੇ ਮੈਂ ਦੂਰੋਂ ਹੀ। ਇਸ ਵਾਸਤੇ ਕੁਝ ਮਾਮਲਾ ਤੇ ਇੱਧਰ ਨਹੀਂ ਆਏ। ਨਹੀਂ ਮਤਲਬ ਮੈਂ ਅਗਰ ਇਹ ਗੱਲ ਕਹਿਣਾ ਚਾਹਾਂ ਕਿ ਤੁਸੀਂ ਪਹਿਲੇ ਇਸ ਫੀਲਡ 'ਚ ਆਏ, ਫਿਰ ਤੁਹਾਡੀ ਟਸਲ 'ਚ ਅਲੀ ਸ਼ੇਰ ਸਾਹਿਬ ਇਸ ਫੀਲਡ 'ਚ ਆਏ? ਨਹੀਂ ਟਸਲ ਨਹੀਂ ਜੀ ਭਾਈ, ਮੇਰਾ ਐਸੀ ਗੱਲ ਕੋਈ ਨਹੀਂ। ਇਹ ਸਾਰਾ ਕੁਝ ਹੋਇਆ ਹਾਦਸਾਤੀ ਤੌਰ ਤੇ ਹੀ। ਇਸ ਤਰ੍ਹਾਂ ਕਿ ਮੈਂ ਤਨਹਾਈ, ਇਤਨਾ ਖੂਬਸੂਰਤ ਹਾਦਸਾ ਯਾਰ, ਮਤਲਬ ਇੱਕ ਪਾਕਿਸਤਾਨ ਦਾ ਬਹੁਤ ਵੱਡਾ ਗੁਲਕਾਰ ਬਣ ਗਿਆ, ਦੂਸਰਾ ਅਦਾਕਾਰ ਬਣ ਗਿਆ। ਸਰ ਇਸ ਤਰ੍ਹਾਂ ਹੋਇਆ ਨਾ ਕਿ ਮੈਂ ਤਨਹਾਈ ਪਸੰਦ ਬੰਦਾ ਸੀ। ਅੱਛਾ ਜੀ। ਜ਼ਿੰਦਗੀ ਦੇ ਵਿੱਚ ਬੰਦਾ ਜਦੋਂ ਬੱਚਾ ਹੁੰਦਾ ਬੜੇ ਸਾਰੇ ਸ਼ੌਕ ਕਰਦਾ, ਕ੍ਰਿਕਟ, ਫੁੱਟਬਾਲ ਜਾਂ ਕੋਈ ਵੀ ਐਸਾ। ਮੈਂ ਕਦੀ ਨਹੀਂ, ਤਨਹਾਈ ਪਸੰਦ, ਲਾਈਟ ਜਿਹਾ ਮਿਊਜ਼ਿਕ ਸੁਣਨਾ, ਡਿਮ ਲਾਈਟ, ਜ਼ਿਆਦਾਤਰ ਸੌਣਾ। ਉਹ ਮੇਰੇ ਅੱਬੂ ਹਿਕਮਤ ਦੇ ਸ਼ੋਬੇ ਨਾਲ ਤਲਕ ਸੀ। ਉਹ ਕਹਿੰਦੇ ਬੇਟਾ ਤੈਨੂੰ ਕੀ ਗੱਲ ਆ, ਕਿਤੇ ਇਸ਼ਕ ਕਰ ਬੈਠਾ ਹੈ, ਕਿਤੇ ਪਰੇਸ਼ਾਨ ਹੈ ਜਾਂ ਕੋਈ ਐਸੀ। ਯਾਨੀ ਹਕੀਮ ਹੋ ਕੇ ਵਾਲਾ ਸਾਹਿਬ ਪੁੱਤਰ ਦੀ ਤਬੀਅਤ ਦਾ ਨਹੀਂ ਪਤਾ ਚਲਾ ਸਕੇ ਤੇ ਅਸੀਂ ਤੇ ਪੁੱਤਰ ਕੋਲ ਗੱਲ ਬੜੀ ਮੁਸ਼ਕਲ ਨਾਲ ਪੁੱਛਾਂਗੇ। ਨਹੀਂ ਮਤਲਬ ਕਿ ਉਹ ਪੁੱਛਣਾ ਚਾਹ ਰਹੇ ਸੀ ਮੈਨੂੰ, ਕਿਉਂਕਿ ਮੇਰੇ ਵਾਲਦ ਸਾਹਿਬ ਜਿਹੜੇ ਸਨ ਉਹ ਇੱਕੋ ਇੱਕ ਸਨ। ਤੇ ਇਸ ਵਜ੍ਹਾ ਤੋਂ ਅਸੀਂ ਅੱਗੇ 3 ਭਾਈ ਸੀ। ਸਾਡੀਆਂ ਫੁੱਫੀਆਂ ਸਾਡੇ ਨਾਲ ਬਹੁਤ ਪਿਆਰ ਕਰਦੀਆਂ ਸੀ ਕਿ ਯਾਨੀ ਕਿ ਮੇਰੇ ਅੱਬੂ ਉਹਨਾਂ ਨੇ ਜਿੱਥੇ ਅਸੀਂ ਕਹਿਣਾ ਸੀ ਸਾਡਾ ਰਿਸ਼ਤਾ ਫੌਰਨ ਹੋ ਜਾਣਾ ਸੀ। ਤੇ ਕਹਿੰਦੇ ਯਾਰ ਕੋਈ ਐਸੀ ਗੱਲ ਆ ਤੇ ਤੂੰ ਮੈਨੂੰ ਖੁੱਲ੍ਹ ਕੇ ਦੱਸ। ਮੈਂ ਕਹਿਣਾ ਨਹੀਂ ਕੋਈ ਐਸੀ ਗੱਲ ਨਹੀਂ ਬੇਟਾ, ਜ਼ਿਆਦਾ ਸੌਇਆ ਨਾ ਕਰ, ਇੱਦਾਂ ਬੰਦੇ ਦੀ ਉਮਰ ਘਟਦੀ ਆ, ਥੋੜਾ ਆਪਣੇ ਆਪ ਨੂੰ ਦੁਨੀਆ 'ਚ ਮਸਰੂਫ ਐਕਟਿਵ ਰੱਖ। ਹਾਂਜੀ। ਇਹਨਾਂ ਦੇ ਪੇਸ਼ੈਂਟ ਸਨ ਜੀ ਆਜ਼ਮ ਸਹਿਰ ਸਾਹਿਬ, ਡਾਇਰੈਕਟਰ ਸਨ। ਅੱਛਾ ਜੀ। ਪਹਿਲਾ ਮਾਸ਼ਾਅੱਲਾ ਬਚਪਨ ਤੋਂ ਹੀ ਪੇਸ਼ੈਂਟ ਸਨ ਸਹਿਰ ਸਾਹਿਬ? ਨਹੀਂ, ਆਜ਼ਮ ਸਹਿਰ ਸਾਹਿਬ ਉਹਨਾਂ ਦੇ ਪੇਸ਼ੈਂਟ ਸਨ। ਤੇ ਉਹਨਾਂ ਨੇ ਮੇਰੇ ਅੱਬੂ ਨੇ ਗੱਲ ਕੀਤੀ ਯਾਰ ਮੇਰਾ ਬੱਚਾ ਜਿਹੜਾ ਨਾ ਉਹ ਟੈਲੈਂਟਡ ਆ, ਕਿਉਂਕਿ ਜਦੋਂ ਸ਼ਾਦੀ ਵਿਆਹ ਦਾ ਮਾਹੌਲ ਹੁੰਦਾ ਉਦੋਂ ਬਹੁਤ ਸਾਰਾ ਮਾਹੌਲ ਉਹ ਕ੍ਰੀਏਟ ਕਰ ਲੈਂਦਾ, ਲੇਕਿਨ ਵੈਸੇ ਉਹ ਬੜਾ ਚੁੱਪ ਜਿਹਾ ਵਾ ਤੇ ਉਹਨੂੰ ਜ਼ਰਾ ਇੱਧਰਲੀ ਸਾਈਡ ਤੇ ਲੈ ਕੇ ਜਾਓ। ਉਹ ਮੈਂ ਪਹਿਲਾ ਡਰਾਮਾ ਕੀਤਾ ਜੀ ਜੜ੍ਹਾਂ ਵਾਲੇ ਨਾਜ਼ ਥੀਏਟਰ ਤੋਂ ਆਗਾਜ਼ ਕੀਤਾ। ਉੱਥੇ ਅੱਗੇ ਮੈਨੂੰ ਅੱਛਾ, ਤੁਹਾਡਾ ਵੀ ਜੜ੍ਹਾਂ ਵਾਲਾ ਨਾਜ਼ ਥੀਏਟਰ ਤੋਂ ਆਗਾਜ਼? ਜੀ ਬਿਲਕੁਲ। ਹੱਥ ਮਿਲਾਓ। ਮੇਰਾ ਵੀ ਜੜ੍ਹਾਂ ਵਾਲਾ ਨਾਜ਼ ਥੀਏਟਰ ਤੋਂ ਮੇਰੇ ਪਹਿਲਾ ਆਗਾਜ਼ ਹੈ ਕਮਰਸ਼ੀਅਲ ਥੀਏਟਰ ਦਾ। ਵਾਹ। ਬਾਕੀ ਤੇ ਮੈਂ ਇੱਥੇ ਫੈਸਲਾਬਾਦ ਗਲੀਆਂ ਮਹੱਲੇ ਬੜੇ ਡਰਾਮੇ ਕੀਤੇ ਨੇ। ਇੱਥੇ ਸਾਡੇ ਯਾਰ ਹੁੰਦੇ ਸਨ, ਸਰਫਰਾਜ਼ ਨਾਜ਼ ਸਾਹਿਬ ਸਾਫੀ ਸਨ, ਤਾਲਬ ਫੈਸਲਾਬਾਦੀ ਸਾਹਿਬ, ਠੀਕ ਹੈ ਜੀ। ਉਹ ਫਿਰ ਅਸੀਂ ਟੀਮ ਬਣਾਈ, ਫਿਰ ਫਿਦਾ ਮਲਕ ਸਾਹਿਬ ਫੋਟੋਗ੍ਰਾਫਰ ਸਨ, ਅੱਲਾ ਨੂੰ ਪਿਆਰੇ ਹੋਏ ਨੇ, ਠੀਕ ਹੈ ਜੀ। ਗੁਲਾਮ ਅਹਿਮਦਾਬਾਦ ਬੜੀਆਂ ਰੇਸਲਾਂ ਕੀਤੀਆਂ, ਮੂਨ ਲਾਈਟ ਸੁਸਾਇਟੀ ਉਹਨਾਂ ਨੇ ਬਣਾਈ ਹੋਈ ਸੀ। ਤੇ ਮੈਂ ਫਿਰ ਇੱਥੋਂ ਝਾਲ ਤੋਂ ਉੱਥੇ ਰੇਸਲ ਕਰਨ ਜਾਣਾ ਹੁੰਦਾ ਸੀ, ਠੀਕ ਹੈ ਜੀ। ਉਹ ਮੈਂ ਵੀ ਉਹਨਾਂ ਗਲੀਆਂ ਮਹੱਲਿਆਂ 'ਚੋਂ ਕੰਮ ਕਰਕੇ ਤੇ ਫਿਰ ਜਿਹੜਾ ਕਮਰਸ਼ੀਅਲ ਥੀਏਟਰ ਇੱਕ ਈਦ ਤੇ ਆਪਣਾ ਜ਼ਾਤੀ ਡਰਾਮਾ ਸੀ ਪ੍ਰੋਡਿਊਸ ਕੀਤਾ, ਉਹ ਜੜ੍ਹਾਂ ਵਾਲਾ ਨਾਜ਼ ਥੀਏਟਰ ਹੀ ਸੀ। ਬਿਲਕੁਲ ਜੀ। ਤੁਹਾਡਾ ਵੀ ਆਗਾਜ਼ ਉੱਥੋਂ ਹੀ ਹੋਇਆ, ਯਾਨੀ ਥੀਏਟਰ ਦੇ ਸਕੂਲ ਸਾਡਾ ਇੱਕ ਹੋ ਗਿਆ ਜੀ। ਹਾਂਜੀ। ਅੱਛਾ ਜੀ। ਉੱਥੇ ਅਲੀ ਅਮਦਾਦ ਸਾਹਿਬ ਫੀਲਡ 'ਚ ਗੜਗੀਲਾ ਬਾਈ ਦਾ ਨਾਮ। ਅੱਛਾ ਜੀ। ਉਹ ਸੈੱਟ ਤੇ ਸਨ। ਮੈਂ ਆਮ ਲਾਈਫ 'ਚ ਬਹੁਤ ਜੁਗਤਾਂ ਕਰਦਾ ਸੀ, ਬੜਾ ਇੰਜੋਏ, ਲੇਕਿਨ ਸੈੱਟ ਤੇ ਮੇਰਾ ਪਹਿਲਾ ਕਦਮ ਸੀ ਤੇ ਮੈਂ ਨਾ ਅਨਚੱਕ ਸੀ। ਲੇਕਿਨ ਜਦੋਂ ਮੈਂ ਉੱਤੇ ਇੰਟਰ ਹੋ ਗਿਆ ਨਾ, ਯਕਦਮ ਹੀ ਥਰਥਰਾਹਟ, ਰੰਗ ਪੀਲਾ, ਮੌਸਮ ਹੀ ਸਾਰੇ ਚੇਂਜ ਹੋ ਗਏ, ਸਾਰਾ ਕੁਛ ਹੀ ਗਵਾਚ ਗਿਆ ਜੋ ਅੰਦਰ ਹੈ ਸੀ। ਅੱਗੇ ਪਬਲਿਕ ਵੇਖ ਕੇ ਮੈਂ ਅਲੀ ਭਾਈ ਮੈਨੂੰ ਪੁਸ਼ ਕਰ ਰਹੇ ਨੇ ਕਿ ਯਾਰ ਤੂੰ ਇਸੀ ਰਿਲੈਕਸ ਹੋ, ਤੂੰ ਮੇਰੇ ਵੱਲ ਵੇਖ ਤੇ ਗੱਲ ਕਰ। ਕਰਨ ਦੀ ਮੈਂ ਕੋਸ਼ਿਸ਼ ਕਰਨੀ, ਉਹ ਯਾਨੀ ਕਿ ਲਫ਼ਜ਼ ਜਿਹੜੇ ਫੰਬਲਿੰਗ ਤਰੀਕੇ ਨਾਲ ਡਿਲੀਵਰ ਕਰ ਸਕਦਾ ਸੀ ਮੈਂ ਉਸ ਟਾਈਮ। ਇੱਦਾਂ ਹੀ ਹੋ ਰਹੇ ਸੀ ਮੇਰੇ ਕੋਲ। ਇੱਕ ਦਿਨ ਹੋ ਗਿਆ, ਮੈਨੂੰ ਰਿਸਪੌਂਸ ਨਹੀਂ ਆਇਆ। ਮੈਂ ਬਾਹਰ ਆਣ ਕੇ ਬਹਿ ਗਿਆ। ਮੈਂ ਸੋਚਣ ਲੱਗ ਪਿਆ ਯਾਰ ਮੈਂ ਤੇ ਬੜਾ ਤੇਜ਼ ਸੀ, ਬੜੀਆਂ ਫੁਰਤੀ ਸੀ, ਉਹ ਕਿੱਥੇ ਗਈ? ਫਿਰ ਮੈਂ ਕਿਹਾ ਨਹੀਂ ਯਾਰ ਇਹ ਕੰਮ ਸਿੱਖਣਾ ਪੈਂਦਾ, ਇਹ ਕੰਮ ਦੀ ਇੱਕ ਆਰਟ ਹੈ ਪੂਰਾ, ਇਹ ਤੇ ਬੜਾ ਮੁਸ਼ਕਿਲ ਕੰਮ ਹੈ। ਅਗਲੇ ਦਿਨ ਫਿਰ ਇਹੀ ਸੈਟਅਪ। ਫਿਰ ਮੈਨੂੰ ਅਲੀ ਭਾਈ ਨੇ ਬੜਾ ਸਮਝਾਇਆ ਕਿ ਯਾਰ ਤੂੰ ਇੱਥੋਂ ਇੰਝ ਕਰ ਤੇ ਤੂੰ ਸਿਰਫ ਮੇਰੇ ਵੱਲ ਦੇਖਣਾ ਤੇ ਗੱਲਾਂ ਕਰਨੀਆਂ ਵਾ ਤੇ ਤੂੰ ਸਮਝ ਤੇਰੇ ਲਾਗੇ ਕੋਈ ਨਹੀਂ। ਉਹ ਮੈਂ ਬਿਲਕੁਲ ਉਸੇ ਤਰੀਕੇ ਨਾਲ ਹੀ ਇੰਟਰ ਹੋਇਆ ਜਿੱਦਾਂ ਉਹਨਾਂ ਨੇ ਕਿਹਾ। ਜੋ ਮੈਨੂੰ ਅੱਗੇ ਕਿਹਾ ਮੈਂ ਉਹ ਉਂਝ ਹੀ ਕਹਿ ਦਿੱਤਾ। ਮੈਨੂੰ ਨਾ ਇੱਕ ਲਾਫਟਰ ਦੀ ਸ਼ਕਲ ਆਈ, ਉਹਨੇ ਮੇਰੇ 'ਚ ਇੰਨੀ ਕੁ ਪਾਵਰ ਪੈਦਾ ਕਰ ਦਿੱਤੀ ਕਿ ਯਕੀਨ ਮੰਨੋਗੇ ਫਿਰ ਮੈਂ ਉਹਨੂੰ ਦੇਖਿਆ ਵੀ ਆ ਤੇ ਮੇਰੇ ਅੰਦਰ ਉਹ ਚੀਜ਼ ਖਤਮ ਹੋ ਗਈ ਸੀ। ਫਿਰ ਮੈਂ ਕੁਛ ਆਪਣੇ ਕੋਲੋਂ ਸ਼ੁਰੂ ਕਰ ਲਿਆ, ਖੈਰ ਜਿੰਨਾ ਕੁ ਮੈਂ ਖਲੋ ਸਕਿਆ 1-2 ਮਿੰਟ, ਫਿਰ ਉਸ ਤੋਂ ਬਾਅਦ ਮੈਂ ਆ ਗਿਆ। ਲੇਕਿਨ ਇਹ ਸੀ ਕਿ ਉਸ ਤੋਂ ਪਹਿਲੇ ਜਿਹੜੇ 2 ਦਿਨ ਸਨ ਉਹ ਮੈਂ ਜ਼ਿਹਨੀ ਤੌਰ ਤੇ ਵਾਸ਼ ਕਰ ਦਿੱਤਾ ਸੀ ਕਿ ਔਖਾ ਕੰਮ ਹੈ, ਮੁਸ਼ਕਲ ਕੰਮ ਹੈ, ਕਿ ਨਹੀਂ ਮੇਰੇ ਕੋਲ ਨਹੀਂ ਹੋ ਸਕੇ, ਇਹ ਨਹੀਂ ਕਰਨਾ। अच्छा फलकशत खूबसूरत तो माशाल्लाह तो मुमकिन नहीं कि खूबसूरत बंदा इस फील्ड च आके बच पाए इश्क करन तो मुहब्बत करन तो। क्या तुहानू भी कोई ऐसा मौका मिलिया, तुहानू भी किसी ने प्यार किया इस फील्ड च? देखो कि अजीब गल होएगी,
ਮੇਰੇ ਪਾਪਾ ਨੇ ਕਿਹਾ ਸੀ ਕਿ ਆਰਟਿਸਟ ਅੱਛਾ ਉਨੀ ਦੇਰ ਨਹੀਂ ਬਣਦਾ ਜਿੰਨੀ ਦੇਰ ਤੱਕ ਉਹਨੂੰ ਇਸ਼ਕ ਨਾ ਹੋਵੇ। ਵਾਹ ਵਾਹ ਵਾਹ, ਇਹ ਤੁਹਾਡੇ ਪਾਪਾ ਨੇ ਕਿਹਾ ਸੀ? ਬਲੀਵ ਕਰੋ ਮੇਰੇ। ਇਹ ਦੇਖੋ ਨਾ, ਇਸ ਗੱਲ ਤੋਂ ਮੈਨੂੰ ਬਹੁਤ ਅੱਛੇ ਹਕੀਮ ਲੱਗੇ ਨੇ। ਲੇਕਿਨ ਔਰ ਦੂਸਰੀ ਗੱਲ ਇਹ ਆ ਕਿ ਜਿੱਦਾਂ ਕਹੀਦਾ ਫੀਲਡ 'ਚ ਕਿਸੇ ਕੁੜੀ ਨੂੰ ਬਿਲਟਰ ਦੇ ਦੇ ਜਾਂ ਇਹ ਉਹ, ਤੇ ਸਾਨੂੰ ਕੋਈ ਗੱਲ ਪਰੇਸ਼ਾਨੀ ਲੱਗਦੀ ਸੀ ਨਾ, ਅਸੀਂ ਆਪਣੇ ਅੱਬੂ ਨੂੰ ਕਹੀਦਾ ਸੀ ਕਿ ਅੱਬੂ ਇਹ ਕੁੜੀ ਮੈਨੂੰ ਅੱਛੀ ਲੱਗ ਰਹੀ। ਅੱਬੂ ਨੂੰ ਕਹਿ ਦਿੰਦੇ ਸੀ? ਹਾਂਜੀ, ਤੇ ਅੱਬੂ ਫਿਰ ਇਦਾਂ ਦਾ ਸੈੱਟ ਕਰਾਉਂਦੇ ਸੀ ਨਾਲ। ਹਾਂ, ਕੀ ਬਾਤ ਹੈ ਸਰ। ਅੱਬੂ ਨੇ ਉਹਨੂੰ, ਉਰੇ ਆ ਬੇਟਾ, ਇਹ ਫਲਕ ਸ਼ੇਰ ਅੱਛਾ, ਬਹੁਤ ਅੱਛਾ, ਤੇ ਕੁਛ ਨਹੀਂ ਕਹਿੰਦਾ। ਤੇ ਇਹ ਜਾਣਦਾ ਨਹੀਂ ਹੈ ਇਹਨੂੰ, ਜ਼ਰਾ ਗੈਦਰਿੰਗ ਕੋਈ ਵਿਆਹ ਸ਼ਾਦੀ ਹੋਣਾ ਨਾ, ਤੇ ਉਹ ਬੜਾ ਸੀ ਨਾ, ਸਾਨੂੰ ਕੋਈ ਦੋਸਤ ਦੀ ਜ਼ਰੂਰਤ ਨਹੀਂ ਪਈ। ਥੀਏਟਰ ਤੇ ਨਾਲ ਨਹੀਂ ਸੀ ਨਾ ਆਉਂਦੇ। ਮੈਂ ਥੀਏਟਰ ਦੀ ਗੱਲ ਪੁੱਛ ਰਿਹਾ ਕਿ ਥੀਏਟਰ ਦੇ ਉੱਤੇ ਆ ਕੇ ਹੋ ਜਾਂਦਾ ਕੋਈ ਐਸੀ ਗੱਲ ਨਹੀਂ, ਉਹਦੇ ਚ ਛੁਪਾਉਣ ਵਾਲੀ ਕੋਈ ਗੱਲ ਨਹੀਂ ਕਿ ਕਿਸੇ ਨਾਲ ਇਸ਼ਕ ਹੋ ਗਿਆ ਹੋਵੇ, ਮੁਹੱਬਤ ਹੋ ਗਈ ਹੋਵੇ, ਸ਼ਾਦੀ ਹੋ ਗਈ ਹੋਵੇ, ਇਹਦੇ ਛੁਪਾਉਣ ਵਾਲੀ ਕਿਹੜੀ ਗੱਲ ਹੈ? ਨਹੀਂ ਨਹੀਂ, ਇਸ਼ਕ ਮੁਹੱਬਤ ਸਾਰੀਆਂ ਚੀਜ਼ਾਂ ਹੋ ਵੀ ਜਾਣ ਨਾ, ਇੱਕ ਕੜੀ ਐਸੀ ਹੁੰਦੀ ਆ ਕਿ ਬੰਦਾ ਜਿਸ ਮਤਲਬ ਕਿ ਫੈਮਿਲੀ ਤੋਂ ਬਿਲੋਂਗ ਕਰਦਾ ਨਾ, ਉਹਦੇ ਅਸਰਾਤ ਉੱਚ ਹੁੰਦੇ ਆ ਜੀ। ਉਹ ਅਸਰਾਤ ਇਸ ਹੱਦ ਤੱਕ ਸਣ ਕੇ ਅੱਜ ਤੱਕ ਫੀਲਡ ਦੇ ਵਿੱਚ ਨਾ ਆ ਕੇ ਵੀ ਅਸੀਂ ਨਾ ਇਹਨਾਂ ਨੂੰ ਅਪਣਾ ਨਹੀਂ ਸਕੇ, ਇਸ ਹੱਦ ਤੱਕ ਆ ਨਹੀਂ ਸਕੇ। ਤੇ ਇੱਕ ਹਾਦਸਾ ਦੀ ਤੌਰ ਤੇ ਸ਼ਾਦੀ ਹੋਈ ਵੀ ਸੀ। ਅੱਛਾ ਜੀ। ਲੇਕਿਨ ਬੜੇ ਲੋਕ ਕਹਿੰਦੇ ਸੀ ਕਿ ਯਾਰ ਫੀਲਡ ਦੀ ਸ਼ਾਦੀ ਕਾਮਯਾਬ ਨਹੀਂ ਹੁੰਦੀ, ਮੈਂ ਉਦੋਂ ਨਹੀਂ ਸੀ ਮੰਨਦਾ। ਫਿਰ ਹੁਣ ਮੈਂ ਵੀ ਮੰਨ ਗਿਆ। ਅੱਛਾ, ਇਹ ਵਾਕਈ ਨਹੀਂ ਕਾਮਯਾਬ ਹੁੰਦੀ ਸਰ। ਯਾਨੀ ਕਿ ਉਹ ਤੁਹਾਡੀ ਕਾਮਯਾਬ ਸ਼ਾਦੀ ਨਹੀਂ ਹੋ ਸਕੀ? ਸਰ ਉਹਦੀ ਰੀਜ਼ਨ ਇਹ ਹੈ ਕਿ ਮੈਂ ਇੱਕ ਗੱਲ ਸੁਣੀ ਸੀ ਕਿ ਜਿਸ ਔਰਤ ਨੂੰ ਆਦਤ ਪੈ ਜਾਂਦੀ ਹੈ ਨਾ, ਉਹਦੀ ਆਦਤ ਖਤਮ ਹੋ ਜਾਂਦੀ ਹੈ। ਯਾਨੀ ਕਿ ਜਿਹੜੀ ਕਲੈਪਾਂ ਸੁਣਨ ਦੀ ਆਦੀ ਹੋ ਜੇ, ਉਹ ਰੋਟੀ ਪਕਾਉਣਾ ਛੱਡ ਦੇਗੀ? ਜੀ ਜੀ ਜੀ। ਨਹੀਂ ਯਾਰ, ਵੇਖੋ ਇਹਦੇ ਕਈ ਇੱਥੇ ਸਾਡੇ ਸਾਹਮਣੇ ਦਾਸਤਾਨਾਂ ਨੇ, ਕਹਾਣੀਆਂ ਨੇ, ਕਈ ਐਸੀਆਂ ਖਾਤੂਨਾਂ ਨੇ ਕਿ ਜਿਨ੍ਹਾਂ ਨੇ ਇਹ ਫੀਲਡ ਛੱਡੀ, ਬਲਕਿ ਛੱਡੀ ਨਹੀਂ, ਐਸੇ ਅਰੂਜ ਤੇ ਛੱਡੀ, ਐਸੇ ਵਕਤ ਤੇ ਛੱਡੀ ਹੈ, ਤੇ ਪਲਟ ਕੇ ਉਹਨਾਂ ਨੇ ਇਸ ਫੀਲਡ ਨਾਲ ਵੇਖਿਆ ਵੀ ਨਹੀਂ। ਸ਼ਾਦੀशुदा ਹੋ ਗਈਆਂ ਨੇ, ਮਾਸ਼ਾਅੱਲਾ ਉਹਨਾਂ ਦੀਆਂ ਜਵਾਨ ਔਲਾਦਾਂ ਨੇ, ਅੱਲਾ ਨੇ ਉਹਨਾਂ ਨੂੰ ਅਕਬਰੀ ਹੱਜ ਨਸੀਬ ਕੀਤੇ ਨੇ, ਆਪਣੇ ਆਪਣੇ ਘਰਾਂ 'ਚ ਵਸੀਆਂ ਹੋਈਆਂ ਨੇ। ਠੀਕ ਹੈ ਜੀ। ਤੇ ਇਹ ਵੀ ਗੱਲ ਨਹੀਂ ਕਿ ਵੀ ਇਹ ਵਸਦੀਆਂ ਨਹੀਂ, ਵਸਦੀਆਂ ਵੀ ਹੈਗੀਆਂ ਨੇ। ਹੁਣ ਉਹ ਤੁਹਾਡੇ ਦਰਮਿਆਨ ਕੀ ਹੋਇਆ ਮੈਨੂੰ ਇਸ ਗੱਲ ਦਾ ਪਤਾ, ਤੇ ਮੇਰੇ ਖਿਆਲ ਇਹ ਮਾਯੂਸ ਨਹੀਂ ਹੋਣਾ ਚਾਹੀਦਾ। ਨਹੀਂ ਨਹੀਂ ਸਰ, ਐਕਸਪੈਰੀਮੈਂਟ ਗਲਤ ਵੀ ਹੋ ਜਾਂਦਾ ਕਿਸ ਟਾਈਮ। ਜ਼ਿਆਦਾਤਰ ਗਲਤ ਹੁੰਦਾ ਜਦੋਂ ਅਸੀਂ ਦੇਖੇ ਨਾ ਮੁਲਕੀ ਤੌਰ ਤੇ ਵੋਟਿੰਗ ਦੇ ਜ਼ਰੀਏ ਕੋਈ ਬੰਦਾ ਸਿਲੈਕਟ ਹੁੰਦਾ ਨਾ ਜੀ, ਤੇ ਤੁਸੀਂ ਫੀਲਡ ਦੀ ਵੋਟਿੰਗ ਕਰਕੇ ਦੇਖ ਲਓ, ਬਹੁਤ ਘੱਟ ਔਰਤਾਂ ਜਿਹੜੀਆਂ ਘਰ ਗ੍ਰਿਸਤਨ ਨਿਕਲੀਆਂ, ਉਹਨਾਂ ਨੇ ਘਰ ਸਾਂਭਲੇ, ਅਰੂਜ ਨਹੀਂ ਦੇਖਿਆ, ਆਪਣਾ ਸੈਟਅਪ ਨਹੀਂ ਦੇਖਿਆ, ਉਹਨਾਂ ਨੇ ਆਪਣੀ ਫੈਮਿਲੀ ਨੂੰ ਵੇਖ ਕੇ ਆਪਣੇ ਘਰ ਨੂੰ ਮੈਨੇਜ ਕੀਤਾ ਔਰ ਘਰ ਗ੍ਰਿਸਤਨ ਹੋ ਗਈਆਂ। ਲੇਕਿਨ ਫੀਲਡ ਦੀਆਂ ਜ਼ਿਆਦਾਤਰ ਔਰਤਾਂ ਘਰ ਗ੍ਰਿਸਤਨ ਨਹੀਂ ਨਿਕਲਦੀਆਂ। ਉਹ ਸਮਝ ਲਓ ਕਿ ਫੈਮਿਲੀ ਅਸਰਾਤ ਲਾ ਲਓ ਜਾਂ ਜਿਸ ਤਰ੍ਹਾਂ ਵੀ, ਮੇਰੇ ਖਿਆਲ 'ਚ ਜ਼ਿਆਦਾਤਰ ਕਾਮਯਾਬ ਨਹੀਂ ਹੁੰਦੀਆਂ ਇਹ ਸ਼ਾਦੀਆਂ। ਅੱਛਾ ਜੀ, ਚਲੋ ਠੀਕ ਹੈ। ਤੁਸੀਂ ਨਹੀਂ, ਹੁਣ ਤੁਸੀਂ ਇਸ ਗੱਲ ਤੋਂ ਡਰ ਗਏ ਹੋ ਕਿ ਅੱਗੋਂ ਮੈਂ ਨਹੀਂ ਮੁਹੱਬਤ ਕਰਾਂਗਾ ਜਾਂ ਮੈਂ ਫੀਲਡ 'ਚ ਬਿਲਕੁਲ ਵੀ ਐਸਾ ਕੁਝ ਨਹੀਂ ਕਰਾਂਗਾ? ਇਹ ਕੁਝ ਚੀਜ਼ਾਂ ਇਨਸਾਨ ਦੇ ਕੋਲ ਜਾਂ ਕੰਮ ਸਿੱਖ ਗਏ, ਹੁਣ ਚਲਾਕ ਹੋ ਗਏ ਹੋ ਕਿ ਹੁਣ ਮੈਂ ਵੇਖਾਂਗਾ ਹੁਣ ਬਦਲਾ ਇਹਨਾਂ ਕੋ ਕਿਵੇਂ ਲਈਦਾ? ਨਹੀਂ, ਇਸ ਤਰ੍ਹਾਂ ਹੁੰਦਾ ਨਾ ਜੀ ਕਿ ਜਿਸ ਚੀਜ਼ ਦੀ ਖੁਆਇਸ਼ ਇਨਸਾਨ ਦੇ ਅੰਦਰੋਂ ਖਤਮ ਹੋ ਜਾਂਦੀ ਹੈ, ਉਹਦੀ ਹਸਰਤ ਜ਼ਰੂਰ ਹੋਵੇ ਵੀ ਤੇ ਘਟ ਜਾਂਦੀ, ਬਹੁਤ ਜ਼ਿਆਦਾ ਘਟ ਜਾਂਦੀ। ਕਿਉਂਕਿ ਮੈਂ ਆਲਰੇਡੀ ਮੈਰਿਡ ਹਾਂ। ਅੱਛਾ ਜੀ। ਮੇਰੇ ਬੱਚੇ ਨੇ 3, ਤੇ ਉਹ ਮੇਰਾ ਰੁਝਾਨ ਜ਼ਿਆਦਾਤਰ ਇਹਦਾ, ਇਹ ਐਕਸਟਰਾ ਜਿਹੜਾ ਨਾ ਸ਼ਾਦੀ ਅੱਗੇ ਸੈਕਿੰਡ, ਉਹਦੇ ਵਾਸਤੇ ਸਪੇਸ ਜਿਹੜੀ ਸੀ ਉਹ ਇਹ ਸਭ ਤੋਂ ਬਿਹਤਰੀਨ ਗੱਲ ਹੈ ਕਿ ਜੇ ਤੁਸੀਂ ਮੈਰਿਡ ਹੋ, ਮਾਸ਼ਾਅੱਲਾ ਬੱਚੇ ਨੇ, ਤੇ ਤੁਹਾਨੂੰ ਉਸ ਬੀਵੀ ਦਾ ਹੱਕ ਨਹੀਂ ਮਾਰਨਾ ਚਾਹੀਦਾ, ਉਹਨਾਂ ਬੱਚਿਆਂ ਦਾ ਹੱਕ ਨਹੀਂ ਮਾਰਨਾ ਚਾਹੀਦਾ। ਉਹਨਾਂ ਬੱਚਿਆਂ ਦੀ ਕੇਅਰ, ਉਹਨਾਂ ਦੇ ਮੁਸਤਕਬਲ ਦੇ ਬਾਰੇ ਸੋਚਣਾ ਚਾਹੀਦਾ ਹੈ। ਬਾਕੀ ਜ਼ਿੰਦਗੀ ਚੱਲਦੀ ਰਹਿੰਦੀ ਜੀ। ਬਿਲਕੁਲ ਐਸੇ। ਤੇ ਅਸੀਂ ਉਮੀਦ ਰੱਖਾਂਗੇ ਕਿ ਤੁਸੀਂ ਸਾਨੂੰ ਕਿਸੇ ਫਿਲਮ 'ਚ ਵੀ ਨਜ਼ਰ ਆਓਗੇ। ਕੋਈ ਆਫਰ ਤੁਹਾਨੂੰ ਆਈ ਹੋਵੇ ਕਦੀ, ਕਿਸੇ ਡਾਇਰੈਕਟਰ ਨੇ ਕਿਹਾ ਹੋਵੇ ਯਾਰ ਤੁਹਾਨੂੰ ਮੈਂ ਫਿਲਮ 'ਚ ਲੈਣਾ ਚਾਹ ਰਿਹਾ ਜਾਂ ਟੀਵੀ 'ਚ ਲੈਣਾ ਚਾਹ ਰਿਹਾ? ਫਸਟ ਆਫ ਆਲ ਪਾਕਿਸਤਾਨ ਦਾ ਜਿਹੜਾ ਕਲਚਰ ਸੀ, ਡੰਡਾ ਸੋਟਾ ਮਾਰ ਕੁਟਾਈ, ਇੱਕ ਟਾਈਮ ਅੱਛਾ ਗੁਜ਼ਰਿਆ। ਉਸ ਤੋਂ ਅੱਗੇ ਫਿਲਮ ਦੇ ਵਿੱਚ ਉਹ ਇੰਪਰੂਵਮੈਂਟ ਨਹੀਂ ਆਈ। ਉਹਦੀ ਰੀਜ਼ਨ ਇਹ ਹੈ ਕਿ ਮੈਂ ਸਮਝਦਾ ਕਿ ਪਾਕਿਸਤਾਨ 'ਚ 10 ਕਿਲੋਮੀਟਰ ਤੇ ਜ਼ੁਬਾਨ ਚੇਂਜ ਹੋ ਜਾਂਦੀ, ਉੱਤੋਂ ਇਹ ਫਿਲਮ ਇੰਟਰਨੈਸ਼ਨਲ ਲੈਵਲ ਤੇ ਰਿਲੀਜ਼ ਨਹੀਂ ਹੋਈ। ਇਸ ਵਾਸਤੇ ਬੰਦੇ ਦੀ ਜਾਣ ਪਛਾਣ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਉਹ ਮੈਂ ਫਿਲਮ ਇੰਡਸਟਰੀ ਵੱਲ ਗਿਆ ਹੀ ਨਹੀਂ। ਐਸਾ ਨਹੀਂ, ਦੇਖੋ ਸਾਡੇ ਨਾਲ ਚੜ੍ਹਦਾ ਪੰਜਾਬ ਹੈ ਜੀ ਜੀ। ਕਦੀ ਉਹਨਾਂ ਦੀ ਫਿਲਮ ਆਉਂਦੀ ਸੀ ਤੇ ਅਸੀਂ ਕਹਿੰਦੇ ਯਾਰ ਬਿਹਤਰ ਫਿਲਮ ਨਹੀਂ ਬਣਾਉਂਦੇ। ਜੀ ਜੀ। ਹੁਣ ਉਹ ਫਿਲਮ ਬਣਾਉਂਦੇ ਨੇ ਤੇ ਅਸੀਂ ਫਿਲਮ ਵੇਖ ਕੇ ਤੇ खुद परेशान होते यार इतनी अच्छी और इतनी खूबसूरत फिल्म बना रहे हैं। ठीक है, आहिस्ता आहिस्ता मेहनत करते 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 उन्होंने अपनी एक इंडस्ट्री कैम कर ली। बिल्कुल इस वे बिग बजट की फिल्म उन्होंने बन रही और पूरी दुनिया से रिलीज़ हो रही है। तो साडी ज़बान फैसलाबाद की ज़बान और उस पंजाब की ज़बान मिलती जुलती ज़बान है। ठीक है, उन्होंने गल समझन लग्या सानू कोई बहुत देर नहीं लगती, तो साडी गल समझन लग्या उन्होंने देर नहीं लगती। तुसीं फैसलाबाद माशाअल्लाह काम कर रहे हो, इतने बड़े फनकार हो, फनकारां भी बड़ियां ने इत्थे, फिर तुहाडे कोल
ਸੋਰਸਸ ਵੀ ਹੈਗੇ ਨੇ, ਲੋਕੇਸ਼ਨਾਂ ਵੀ ਹੈਗੀਆਂ ਨੇ, ਸਭ ਕੁਝ ਹੈਗਾ ਤੇ ਤੁਹਾਡੇ ਕਿਸੇ ਦੋਸਤਾਂ ਨੇ ਕਦੀ ਨਹੀਂ ਸੋਚਿਆ ਬੈਠ ਕੇ ਕਿ ਚਲੋ ਯਾਰ ਅਸੀਂ ਫੈਸਲਾਬਾਦ ਦੇ ਸਤਹ ਉੱਤੇ ਇੱਕ ਫਿਲਮ ਸ਼ੁਰੂ ਕਰਦੇ ਹਾਂ, ਚਲੋ ਕੋਈ ਨਹੀਂ, ਜ਼ਿਆਦਾ ਨਹੀਂ ਚੱਲੇਗੀ, ਥੋੜੀ ਚੱਲੇਗੀ ਤੇ ਬਣਾਉਣੀ ਤੇ ਚਾਹੀਦੀ, ਕਦੀ ਕੋਸ਼ਿਸ਼ ਨਹੀਂ ਕੀਤੀ? ਇਹ ਮੇਰੇ ਉਸਤਾਦ ਜੀ ਨੇ, ਉਹਨਾਂ ਨੇ ਸੈਟਅਪ ਸੋਚਿਆ ਹੋਇਆ, ਇਨਸ਼ਾਅੱਲਾ ਤਾਲਾ ਉੱਤੇ ਜਲਦੀ ਵਰਕ ਹੋਏਗਾ। ਤੇ ਤੁਹਾਡੇ ਉਸਤਾਦ ਸੱਜਾਦ ਜਾਨੀ ਸਾਹਿਬ। ਅੱਛਾ, ਸੱਜਾਦ ਜਾਨੀ ਸਾਹਿਬ ਇਹ ਕਹਿ ਰਹੇ ਨੇ ਕਿ ਮੈਂ ਕੋਈ ਅਸੀਂ ਕੋਸ਼ਿਸ਼ ਕਰਾਂਗਾ ਹਾਂਜੀ ਹਾਂਜੀ ਕਿ ਫਿਲਮ ਬਣਾਵਾਂਗਾ। ਜੀ ਜੀ ਜ਼ਰੂਰ ਇਨਸ਼ਾਅੱਲਾ। ਔਰ ਜਦੋਂ ਕੁਝ ਸੋਚਦੇ ਨੇ ਨਾ ਜੀ, ਔਰ ਉਹਦੇ ਉੱਤੇ ਅਮਲ ਪੈਰਾ ਵੀ ਹੁੰਦੇ ਨੇ। ਬਹੁਤ ਅੱਛੀ ਗੱਲ ਹੈ ਕਿ ਸੱਜਾਦ ਜਾਨੀ ਸਾਹਿਬ ਵੀ ਇਹ ਪਹਿਲਾ ਕਦਮ ਚੁੱਕਣ, ਅਸੀਂ ਵੀ ਉਹਨਾਂ ਦੇ ਨਾਲ ਹਾਂ। ਜਿਹੜੀ ਸਾਡੀ ਡਿਊਟੀ ਹੈਗੀ ਅਸੀਂ ਵੀ ਉਸ ਡਿਊਟੀ ਤੇ ਇਨਸ਼ਾਅੱਲਾ ਖਲੋਤੇ ਹੋਵਾਂਗੇ। ਕਰਨਾ ਚਾਹੀਦਾ ਹੈ। ਸੱਜਾਦ ਸਾਹਿਬ ਕ੍ਰੀਏਟਡ ਮਾਈਂਡ ਬੰਦੇ ਨੇ। ਸੱਜਾਦ ਜਾਨੀ ਸਾਹਿਬ ਹੋ ਗਏ, ਬੜੀ ਮਾਸ਼ਾਅੱਲਾ ਉਹਨਾਂ ਦੀ ਵਿਊਅਰਸ਼ਿਪ ਹੈ। ਜਿਵੇਂ ਆਜ਼ਾਦ ਰਾਣਾ ਸਾਹਿਬ ਨੇ ਤੋਂ, ਠੀਕ ਹੈ ਜੀ, ਉਹਨਾਂ ਦੀ ਬੜੀ ਵਿਊਅਰਸ਼ਿਪ ਹੈ ਔਰ ਬੜਾ ਵੱਡਾ ਵੋਕਲ ਨੇ ਔਰ ਬੜੇ ਖੂਬਸੂਰਤ ਨੇ। ਤੁਸੀਂ ਖੂਬਸੂਰਤ ਹੋ ਔਰ ਇੱਥੇ ਮੁੰਡੇ ਸਾਡੇ ਕੋਲ ਇਤਨੇ ਅੱਛੇ ਕਾਮੇਡੀਅਨ ਨੇ ਫੈਸਲਾਬਾਦ 'ਚ। ਫੈਸਲਾਬਾਦ ਤੇ ਪੂਰੇ ਦੁਨੀਆ ਦੀ ਨਜ਼ਰ ਹੁੰਦੀ ਹੈ, ਠੀਕ ਹੈ ਜੀ। ਤੁਹਾਡੀ ਗੱਲ ਸੁਣਨਾ ਚਾਹੁੰਦੇ ਨੇ, ਤੁਹਾਡਾ ਕੰਮ ਵੇਖਣਾ ਚਾਹੁੰਦੇ ਨੇ ਦੁਨੀਆ ਵਾਲੇ। ਜਿੱਥੇ ਫੈਸਲਾਬਾਦ ਦੀ ਗੱਲ ਹੋ ਜੇ, ਤੁਸੀਂ ਹਿੰਦੁਸਤਾਨ ਜਾ ਕੇ ਇੰਨਾ ਹੀ ਕਹਿਣਾ ਕਿ ਮੈਂ ਜੀ ਲੈਲਪੁਰ ਤੋਂ ਆਇਆ ਜਾਂ ਫੈਸਲਾਬਾਦ ਤੋਂ ਆਇਆ, ਉਹ ਤੁਹਾਨੂੰ ਬਗੈਰ ਕੁਛ ਸੁਣਿਓ, ਬਗੈਰ ਕੁਛ ਕੀਤਿਓ, ਉਹ ਤੁਹਾਨੂੰ ਅੱਧਾ ਪੌਣਾ ਘੰਟਾ ਤੁਹਾਡੀ ਪਹਿਲੇ ਖਿਦਮਤ ਕਰਨਗੇ। ਜੀ ਬਿਲਕੁਲ। ਇਹ ਯਾਰ ਭਾਈ ਪਹਿਲੇ ਤੂੰ ਫੈਸਲਾਬਾਦ ਤੋਂ ਆਇਆ, ਤੂੰ ਬੈਠ ਜੇ, ਇੱਕ ਦਿਨ ਰੈਸਟ ਕਰ, ਕੱਲ ਤੇਰੇ ਨਾਲ ਹੀ ਗੱਲ ਕਰਾਂਗੇ, ਠੀਕ ਹੈ ਜੀ। ਇਹ ਇੰਨਾ ਅੱਲਾ ਨੇ ਸ਼ਹਿਰ ਨੂੰ ਨਵਾਜ਼ਿਆ ਹੈ ਤੇ ਤੁਹਾਨੂੰ ਚਾਹੀਦਾ ਕੋਸ਼ਿਸ਼ ਕਰੋ ਕੋਈ ਇੱਥੇ ਕੰਮ ਸ਼ਮ ਹੋਣਾ ਚਾਹੀਦਾ ਇਸ ਤਰ੍ਹਾਂ ਦਾ। ਫਾਈਨੈਂਸ਼ਲੀ ਤੌਰ ਦੇ ਉੱਤੇ ਕੁਝ ਲੋਕ ਇਨਵੈਸਟਰ ਹੋਣ ਜਿਹੜੇ ਇਸ ਤਰੀਕੇ ਨਾਲ ਸੋਚਣ। ਐਜ਼ ਏ ਆਰਟਿਸਟ ਅਸੀਂ ਕੰਮ ਕਰਾਂਗੇ, ਜ਼ਰੂਰ ਕਰਾਂਗੇ, ਕਿਉਂਕਿ ਇਸ ਪੈਨਲ ਦੇ ਉੱਤੇ ਹਜੇ ਤੱਕ ਕੋਈ ਬੰਦਾ ਆਇਆ ਹੀ ਨਹੀਂ ਹੈ ਨਹੀਂ, ਫਾਈਨੈਂਸ਼ੀਅਲ ਤੌਰ ਤੇ ਕੋਈ ਐਡਾ ਕੋਈ ਮੁਸ਼ਕਲ ਕੰਮ ਨਹੀਂ ਹੋ ਗਿਆ ਹੁਣ ਤੇ। ਫਿਲਮ ਮੇਰਾ ਖਿਆਲ ਪਹਿਲੇ ਨਾਲੋਂ ਹਾਂਜੀ ਹਾਂਜੀ ਬਿਹਤਰ ਸੂਰਜ ਚਲੀ ਗਈ ਔਰ ਖਰਚਾ ਵੀ ਉਹਦਾ ਘੱਟ, ਨੈਗੇਟਿਵ ਨਹੀਂ ਹੈਗਾ, ਠੀਕ ਹੈ ਜੀ। ਉਹ ਕੈਮਰੇ ਨਹੀਂ ਹੈਗੇ, ਲੈਬੋਰਟਰੀ ਨਹੀਂ ਹੈਗੀ, ਕਾਫੀ ਖਰਚੇ ਦੇ ਘਟ ਗਏ ਨੇ, ਠੀਕ ਹੈ ਜੀ। ਲੇਕਿਨ ਜਿਸ ਤਰ੍ਹਾਂ ਬੱਟ ਭੱਟੀ ਪਾਪੂਲਰ ਹੋਈ ਹੈ, ਨਹੀਂ, ਬੱਟ ਭੱਟੀ ਤੇ ਇੱਕ ਫਿਲਮ ਬਣੀ ਹੋਈ ਸੀ ਨਾ ਜੀ, ਉਹਦਾ ਡਬ ਕੀਤਾ ਹੈ। ਹਾਂਜੀ ਹਾਂਜੀ ਉਹਦੀ ਡਬਿੰਗ ਹੋਈ ਹੈ, ਉਹਦੀ ਡਬਿੰਗ ਜਿਹੜੀ ਹੈ ਉਹ ਲੋਕਾਂ ਦੀ ਨਵੀਂ ਗੱਲ ਸੀ ਕਿ ਯਾਰ ਜੈਕੀ ਚੈਨ ਨੇ ਤੇ ਦੂਸਰਾ ਗੋਰਾ ਐਕਟਰ ਹੈ ਉਹ ਪੰਜਾਬੀ ਬੋਲ ਰਹੇ ਨੇ, ਇਸੇ ਤਰੀਕੇ ਨਾਲ, ਠੀਕ ਹੈ ਜੀ। ਹੁਣ ਇਹ ਵੇਖੋ ਨਾ, ਇਹੋ ਹੀ ਗੱਲ ਹੈ ਕਿ ਹੁਣ ਤੁਸੀਂ, ਮੈਂ ਵੇਖ ਰਿਹਾ ਕਿ ਪਸ਼ਤੋ ਫਿਲਮ ਹੈ ਜੀ ਜੀ, ਚਾਈਨੀਜ਼ ਫਿਲਮ ਹੈ ਤੇ ਪਸ਼ਤੋ ਡਬ ਹੋਈ ਹੋਈ, ਜੀ ਜੀ ਬਿਲਕੁਲ। ਇਹ ਜੈਕੀ ਚੈਨ ਸਭ ਪਸ਼ਤੋ ਬੋਲ ਰਹੇ ਨੇ, ਰਾਸ਼ਾ ਖਾਨਾ जी बिल्कुल ऐसा है। और डबिंग इस तरह मोशफा खैर संगे जोड़ जैकी चैन बोल रहे, ठीक है जी। उन हर जुबान च फिल्म डब होंगी, पंजाबी च डब होंगी है, उर्दू च डब होंगी है, ठीक है जी, तामिल च डब होंगी है, मतलब किन्नियां ज़बानां बोलने वाले हिंदुस्तान च, हर जुबान च फिल्म डब होंगी। ਲੇਕਿਨ ਉਹ ਸਟੋਰੀ ਨੂੰ ਮੱਦੇਨਜ਼ਰ ਰੱਖਦੇ ਕਿ ਚ ਹੈ ਕੀ ਸੀ, ਉਹ ਵਰਡਸ ਕਿਹੜੇ ਯੂਜ਼ ਕਰ ਰਿਹਾ, ਮੈਂ ਆਪਣੀ बेहतरीन ਲੈਂਗੁਏਜ। ਉਹਨਾਂ ਨੇ ਉਹਦਾ ਸਿਨੈਰੀਓ ਬਣਾਇਆ। ਸਜਾਦ ਸਾਹਿਬ ਨੇ ਉਹਦਾ ਸੈਟਅਪ ਹੀ ਚੇਂਜ ਕਰ ਦਿੱਤਾ, ਉਹਦਾ ਸਕ੍ਰਿਪਟ ਚੇਂਜ ਕੀਤਾ, ਉਹਨੂੰ ਇੰਜੋਇਮੈਂਟ ਆ ਲੈਂਦਾ, ਉਹਦੀ ਹਰ ਚੀਜ਼, ਉਹਦੀ ਥਿਊਰੀ ਚੇਂਜ ਕਰ ਦਿੱਤੀ। ਉਹਦੀ ਕਾਮਯਾਬੀ ਬਣੀ ਇਹ ਗੱਲ, ਹਾਂਜੀ ਹਾਂਜੀ। ਉਹਦੀ ਮਜ਼ਾ ਆਉਣ ਲੱਗ ਪਿਆ ਲੋਕਾਂ ਨੂੰ ਕਿ ਸਾਨੂੰ ਹੁਣ ਆਸਾਨੀ ਨਾਲ ਉਹ ਗੱਲ ਸਮਝ ਆ ਰਹੀ ਸੀ ਜੋ ਕਹਿ ਰਹੇ ਨੇ। ਤੇ ਲੇਕਿਨ ਹੁਣ ਜਿਹੜਾ ਨੈਕਸਟ ਪ੍ਰੋਜੈਕਟ ਹੈ ਇਨਸ਼ਾਅੱਲਾ ਤਾਲਾ, ਉਹ ਵੀ ਦੁਨੀਆ ਨੂੰ ਨਵਾਂ ਮੋੜ ਦੇਗਾ ਜੀ, ਅੱਛਾ ਜੀ। ਇਨਸ਼ਾਅੱਲਾ ਤਾਲਾ। ਤੇ ਤੁਸੀਂ ਉਸ ਪ੍ਰੋਜੈਕਟ ਦਾ ਹਿੱਸਾ ਹੋ? ਜੀ ਜ਼ਰੂਰ ਜੀ, ਉਹਨਾਂ ਨੇ ਚਾਹਿਆ ਤੇ ਅਸੀਂ ਜ਼ਰੂਰ ਉਹਨਾਂ ਦੀ ਖਿਦਮਤ 'ਚ ਹਾਜ਼ਰ ਹਾਂ। ਵਾਹ ਫਲਕਸ਼ੇਰ ਸਾਹਿਬ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ, ਅੱਲਾਹ ਤੁਹਾਨੂੰ ਕਾਮਯਾਬ ਕਰੇ ਔਰ ਜਿੱਥੇ ਅਸੀਂ ਤੁਹਾਨੂੰ ਵੇਖਣਾ ਚਾਹੁੰਦੇ ਹਾਂ ਮਾਲਕ ਤੁਹਾਨੂੰ ਉੱਥੇ ਤੱਕ ਪਹੁੰਚਾਏ ਔਰ ਤੁਹਾਨੂੰ ਅੱਲਾਹ ਬਹੁਤ ਕਾਮਯਾਬੀਆਂ ਦੇਵੇ। ਇਹ ਜੀ ਮੇਰੇ ਨਾਲ ਬੜੇ ਖੂਬਸੂਰਤ ਹੀਰੋ ਸਾਡੇ ਫੈਸਲਾਬਾਦ ਦੇ, ਤੇ ਅੱਜ ਇਹਨਾਂ ਨੇ ਮੈਨੂੰ ਵਕਤ ਦਿੱਤਾ। ਹੁਣ ਫਲਕਸ਼ੇਰ ਤੇ ਸਰਦਾਰ ਇਕਬਾਲ ਨੂੰ ਇਜਾਜ਼ਤ ਦਿਓ, ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।